ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਅਕਤੂਬਰ 2016 12 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਸਿਆਸੀ ਮਸਲੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਅਸੀਂ ਬਹੁਤ ਵਾਰ ਹੁਣ ਕੋਸ਼ਿਸ਼ ਕਰਦੇ ਹਾਂ ਕਿ ਸਾਊਥ ਏਸ਼ੀਆ ਦੇ ਜਿਹੜੇ ਟਕਰਾਅ ਦੀ ਰਾਜਨੀਤੀ ਚੋਂ ਜੋ ਕੁਝ ਚੱਲ ਰਿਹਾ ਹੈ ਉਸ ਚੋਂ ਨਿਕਲ ਕੇ ਕੋਈ ਹੋਰ ਹਿਊਮੈਨੀਟੇਰੀਅਨ ਇਸ਼ੂਜ਼, ਕੋਈ ਦੁਨੀਆ ਦੇ ਵਿੱਚ ਹੋਰ ਤਬਦੀਲੀਆਂ ਬਾਰੇ ਗੱਲ ਕਰੀਏ ਜੀ। ਪਰ ਘਟਨਾਕ੍ਰਮ ਇੰਨੀ ਤੇਜ਼ੀ ਦੇ ਨਾਲ ਉੱਥੇ ਵੱਧਦਾ ਜਾ ਰਿਹਾ ਹੈ, ਕੁੜਤਣ ਇੰਨੀ ਜ਼ਿਆਦਾ ਹੈ ਕਿ ਉਸ ਸਾਰੇ ਨੂੰ ਦੇਖਦੇ ਹਾਂ ਭੌਂ ਚੌਂ ਕੇ ਫਿਰ ਜਿਹੜਾ ਧਿਆਨ ਹੈ ਉੱਥੇ ਹੀ ਲੱਗ ਜਾਂਦਾ ਹੈ ਤੇ ਟੌਪਿਕ ਫਿਰ ਉਹੀ ਪਿਕ ਹੁੰਦਾ ਹੈ ਜੀ। ਹਾਲਾਂਕਿ ਅਸੀਂ ਭਾਰਤ, ਪਾਕਿਸਤਾਨ, ਚੀਨ ਦੇ ਹਵਾਲੇ ਨਾਲ ਪਿਛਲੇ ਪੀਰੀਅਡ ਦੇ ਵਿੱਚ ਅੱਡ-ਅੱਡ ਆਸਪੈਕਟਸ ਤੇ ਗੱਲਬਾਤ ਕੀਤੀ ਹੈ। ਅਸੀਂ ਪਿਛਲੇ ਦਿਨਾਂ 'ਚ ਵੀ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਭਾਰਤ ਨੇ ਭੜਕਾਟ ਵਾਲਾ ਮਾਹੌਲ ਅੱਗੇ ਤੋਰਦਿਆਂ ਚੀਨ ਨਾਲ ਰਿਸ਼ਤਿਆਂ 'ਚ ਕਿਵੇਂ ਜਿਹੜਾ ਅਮਰੀਕਾ ਦਾ ਜਿਹੜਾ ਭਾਰਤ ਦੇ ਵਿੱਚ ਐਂਬੈਸਡਰ ਹੈ ਰਿਚਰਡ ਵਰਮਾ ਜੀ, ਉਸ ਨੂੰ ਜਿਹੜਾ ਸਪੈਸ਼ਲ ਤਵਾਂਗ ਫੈਸਟੀਵਲ ਦੇ ਮੌਕੇ ਤੇ ਸੱਦਿਆ ਔਰ ਚੀਨ ਨੇ ਉਹਦੇ ਤੇ ਪ੍ਰੋਟੈਸਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਉੜੀ ਘਟਨਾਕ੍ਰਮ ਤੋਂ ਗੱਲ ਦੀ ਸ਼ੁਰੂਆਤ ਹੋਈ, ਭਾਰਤ ਨੇ ਸਰਜੀਕਲ ਸਟ੍ਰਾਈਕਸ ਦਾ ਦਾਅਵਾ ਕੀਤਾ ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਜੰਮੂ ਕਸ਼ਮੀਰ ਦੇ ਆਲਮੋਸਟ ਸਾਰੇ ਪਾਸਿਆਂ, ਜੰਮੂ ਸੈਕਟਰ 'ਚ ਵੀ ਰਣਬੀਰ ਸਿੰਘਪੁਰਾ ਔਰ ਕਠੂਆ ਔਰ ਕਸ਼ਮੀਰ ਵਾਦੀ 'ਚ ਵੀ ਜਿਹੜਾ ਹੈ ਇਸ ਕਿਸਮ ਦਾ ਆਪਸੀ ਗੋਲਾਬਾਰੀ ਦੀਆਂ ਖਬਰਾਂ ਦੋਨੋਂ ਪਾਸਿਓਂ। ਇੱਧਰ ਇਹ ਕਲੇਮ ਹੁੰਦਾ ਜੀ ਇੰਨੇ ਪਾਕਿਸਤਾਨ ਦੇ ਰੇਂਜਰ ਮਰ ਗਏ, ਫਿਰ ਇੱਧਰ ਹੁੰਦਾ ਇੰਨੇ ਸਿਵਲੀਅਨ ਮਰ ਗਏ ਜੀ। ਕੁਝ ਫੋਟੋਆਂ ਇੰਡੀਅਨਸ ਜਿਹੜੇ ਨੇ ਉਹ ਵੀ ਜਿਹਦੇ ਛੋਟੇ ਬੱਚੇ ਔਰ ਦੂਜੇ ਵੀ ਹਰਟ ਹੋਏ ਹੁੰਦੇ ਨੇ ਉਹ ਹੁੰਦੀਆਂ। ਕਸ਼ਮੀਰ ਦੇ ਜਿਹੜਾ ਕਠੂਆ ਦੇ ਵਿੱਚ ਸਕੂਲ ਸਾਰੇ ਬੰਦ ਨੇ ਔਰ ਇਸ ਸਾਰੇ ਦੇ ਚੱਲਦਿਆਂ ਹੁਣ ਜਿਹੜਾ ਇੱਕ ਨਵਾਂ ਐਲੀਮੈਂਟ ਇੰਡੀਅਨਸ ਨੇ ਐਡ ਕੀਤਾ ਔਰ ਪਾਕਿਸਤਾਨ ਨੇ ਉਹਦਾ ਜਿਹੜਾ ਜਵਾਬ ਦਿੱਤਾ ਉਸੇ ਕੋਇਨ ਦੇ ਵਿੱਚ। ਉਹ ਇਹ ਸੀ ਕਿ ਇੱਕ ਪਾਕਿਸਤਾਨੀ ਐਮਬੈਸੀ ਦੇ ਆਫੀਸ਼ੀਅਲ ਨੂੰ ਜਿਹੜਾ ਪਾਸਪੋਰਟ ਵੀਜ਼ਾ ਸੈਕਸ਼ਨ ਸੀ, ਇੰਡੀਅਨ ਏਜੰਸੀਆਂ ਨੇ ਫੜ ਕੇ ਕਿਹਾ ਜੀ ਇਹ ਜਸੂਸੀ ਕਰ ਰਿਹਾ ਸੀ। ਦੋ ਹੋਰ ਜਿਹੜੇ ਇੰਡੀਅਨ ਸਿਟੀਜ਼ਨ ਨੇ ਉਹਨਾਂ ਦੇ ਵਿੱਚ ਇੱਕ ਮੁਸਲਮਾਨ ਨਾਂ ਹੈ, ਇੱਕ ਹਿੰਦੂ ਹੈ, ਉਹਨਾਂ ਨੂੰ ਫੜ ਲਿਆ ਕਿ ਜੀ ਇਹ ਖੁਫੀਆ ਜਾਣਕਾਰੀ ਪ੍ਰੋਵਾਈਡ ਕਰ ਰਹੇ ਸੀ, ਕਿੱਥੇ ਪੋਜੀਸ਼ਨਸ ਨੇ ਤੇ ਕੀ ਹੈ ਕੀ ਨਹੀਂ ਹੈ। ਔਰ ਜਿਸ ਆਫੀਸ਼ੀਅਲ ਨੂੰ ਇਹਨਾਂ ਨੇ ਨੇਮ ਕੀਤਾ ਉਸ ਨੂੰ ਉਹਨਾਂ ਨੇ ਸਣੇ ਪਰਿਵਾਰ ਕਿਹਾ ਕਿ ਜੀ ਫੌਰਨ ਦੇਸ਼ ਛੱਡ ਦਿਓ। ਔਰ ਬੇਸ਼ੱਕ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਇਸ ਗੱਲ ਨੂੰ ਡਿਨਾਈ ਕੀਤਾ ਕਿ ਕੋਈ ਜਸੂਸੀ ਦੀ ਗੱਲ ਹੈ, ਪਰ ਜਿਉਂ ਹੀ ਭਾਰਤ ਨੇ ਇਹ ਸਟੈਪ ਲਿਆ ਨਾਲ ਦੀ ਨਾਲ ਇਸਲਾਮਾਬਾਦ ਦੇ ਵਿੱਚ ਜਿਹੜਾ ਭਾਰਤੀ ਐਂਬੈਸਡਰ ਹੈ ਉਹਨੂੰ ਸੱਦ ਕੇ ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਇੱਕ ਉਸੇ ਲੈਵਲ ਦਾ ਹੀ ਜਿਹੜਾ ਆਫੀਸ਼ੀਅਲ ਜਿਹੜਾ ਉੱਥੇ ਵੀਜ਼ਾ ਸੈਕਸ਼ਨ 'ਚ ਕੰਮ ਕਰਦਾ ਸੀ, ਸੁਰਜੀਤ ਸਿੰਘ ਸ਼ਾਇਦ ਨਾਂ ਹੈ ਜੀ, ਉਹਨੂੰ ਉਹਨਾਂ ਨੇ ਕਿਹਾ ਕਿ ਵੀ ਸਣੇ ਪਰਿਵਾਰ ਜਿਹੜਾ ਹੈ ਇੱਥੋਂ ਚਲੋ ਨਿਕਲੋ। ਕਿਉਂਕਿ ਇਹਨਾਂ ਨੂੰ ਜਿਹੜੇ ਡਿਪਲੋਮੈਟ ਹੁੰਦੇ ਨੇ ਜਾਂ ਐਮਬੈਸੀਜ਼ 'ਚ ਕੰਮ ਕਰਦੇ ਨੇ ਦੁਨੀਆ ਭਰ 'ਚ, ਇਹਨਾਂ ਨੂੰ ਇਮਿਊਨਿਟੀ ਹੁੰਦੀ ਹੈ, ਉਹਨੂੰ ਡਿਪਲੋਮੈਟਿਕ ਇਮਿਊਨਿਟੀ ਕਹਿੰਦੇ ਨੇ ਜੀ। ਔਰ ਉਹਦੇ 'ਚ ਕੋਈ ਵੀ ਉਸ ਮੁਲਕ ਦੇ ਵਿੱਚ ਜਿੱਥੇ ਕੋਈ ਚਾਰਜ ਲੱਗਦਾ ਜਾਂ ਫੜੇ ਜਾਂਦੇ ਨੇ ਉਹਨਾਂ ਤੇ ਮੁਕੱਦਮਾ ਨਹੀਂ ਚੱਲ ਸਕਦਾ। ਉਹਦੇ ਲਈ ਇੱਕ ਟਰਮ ਇਸਤੇਮਾਲ ਹੁੰਦੀ ਹੈ ਪਰਸੋਨਾ ਨੌਨ ਗ੍ਰੇਟਾ। ਮਤਲਬ ਹੈ ਵੀ ਤੁਸੀਂ ਇੱਥੇ ਨਹੀਂ ਚਾਹੀਦੇ ਕਿ ਜਦੋਂ ਪਰਸੋਨਾ ਨੌਨ ਗ੍ਰੇਟਾ ਡਿਕਲੇਅਰ ਕਰ ਦਿੱਤਾ ਜਾਂਦਾ ਕਿਸੇ ਨੂੰ, ਇਹਦਾ ਮਤਲਬ ਹੁੰਦਾ ਵੀ ਇੱਥੋਂ ਬਾਹਰ ਨਿਕਲੋ ਜੀ। ਔਰ ਇਹ ਜਿਹੜਾ ਇੱਕ ਪਾਸੇ ਤਾਂ ਇਹ ਹੁਣ ਡਿਪਲੋਮੈਟਿਕ ਇਸ ਕਿਸਮ ਦੀ ਲੜਾਈ ਵੀ ਜਿਹੜੀ ਹੈ ਉਹ ਸਾਹਮਣੇ ਆਈ ਔਰ ਦੂਜੇ ਪਾਸੇ ਚੀਨ ਦੇ ਨਾਲ ਜਿਹੜਾ ਭੜਕਾਟ ਦਾ ਸਿਲਸਿਲਾ ਹੈ ਭਾਰਤ ਵੱਲੋਂ ਉਹ ਬਰਾਬਰ ਜਾਰੀ ਹੈ। ਔਰ ਉਹਦੇ 'ਚ ਜਿੱਥੇ ਅਜੇ ਜਿਹੜਾ ਅਮਰੀਕਾ ਦਾ ਭਾਰਤ 'ਚ ਐਂਬੈਸਡਰ ਹੈ ਉਹਦੇ ਦੌਰੇ ਨੂੰ ਲੈ ਕੇ ਚਾਈਨੀਜ਼ ਪ੍ਰੋਟੈਸਟ ਜਿਹੜਾ ਖਾਸ ਤੌਰ 'ਤੇ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕੀਤਾ ਬੜਾ ਸਟਰੋਂਗ ਸੀ। ਉਹਨਾਂ ਨੇ ਅਮਰੀਕਾ ਨੂੰ ਵੀ ਤਾੜਨਾ ਕੀਤੀ ਕਿ ਡੋਂਟ ਮੈਡਲ ਹੀਅਰ, ਡੋਂਟ ਇੰਟਰਫੀਅਰ। ਪਰ ਨਾਲ ਦੀ ਨਾਲ ਹੀ ਅੱਜ ਇਹ ਖਬਰ ਵੀ ਹੈ ਕਿ ਦਲਾਈ ਲਾਮੇ ਦਾ ਵੀਜ਼ਾ ਉਸੇ ਹੀ ਅਰੁਣਾਚਲ ਪ੍ਰਦੇਸ਼ ਜਿਹਨੂੰ ਕਿ ਇਹ ਸਾਊਥ ਤਿੱਬਤ ਕਹਿੰਦਾ ਚਾਈਨਾ, ਇਹ 83,500 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਜਿਹਨੂੰ ਚੀਨ ਸਾਊਥ ਤਿੱਬਤ ਕਹਿੰਦਾ ਵੀ ਸਾਡਾ ਹਿੱਸਾ ਹੈ। ਉਹ ਕਦੇ ਵੀ ਉਹਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ, ਆਪਣੇ ਨਕਸ਼ੇ 'ਚ ਵੀ ਉਹ ਦਿਖਾਉਂਦੇ ਨੇ।
ਔਰ ਜ਼ਾਹਰ ਹੈ ਕਿ ਉੱਥੇ ਵੱਡੀ ਗਿਣਤੀ 'ਚ ਬੁੱਧਿਸਟ ਮੋਨੈਸਟਰੀਜ਼ ਵੀ ਨੇ। ਔਰ ਦਲਾਈ ਲਾਮਾ ਕਾਫੀ ਦੇਰ ਤੋਂ ਉੱਥੇ ਜਾਣ ਦੇ ਲਈ ਕਹਿੰਦਾ ਸੀ ਉਸ ਨੂੰ, ਜਿਹੜਾ ਕਿਉਂਕਿ ਚਾਈਨਾ ਪ੍ਰੋਟੈਸਟ ਕਰਦਾ। ਹੁਣ ਪਿਛਲੇ ਦਿਨਾਂ 'ਚ ਮਿਲਨ ਇਟਲੀ ਦੇ ਵਿੱਚ ਜਦੋਂ ਦਲਾਈ ਲਾਮਾ ਆਇਆ, ਸ਼ਹਿਰ ਦੀ ਕੌਂਸਲ ਨੇ ਉਹਨੂੰ ਸਪੈਸ਼ਲ ਸਿਟੀਜ਼ਨ, ਆਨਰਰੀ ਸਿਟੀਜ਼ਨ ਬਣਾਇਆ, ਚਾਬੀਆਂ ਦੇਣੀਆਂ ਸੀ। ਚਾਈਨਾ ਨੇ ਈਵਨ ਇਟਲੀ ਦੀ ਗਵਰਨਮੈਂਟ ਦੇ ਕੋਲ ਵੀ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਜੀ ਇਹ ਸਾਡੇ ਸਬੰਧ ਜਿਹੜੇ ਨੇ ਵਿਗੜਨਗੇ ਜੀ। ਔਰ ਇਹ ਬਲਦੀ ਤੇ ਤੇਲ ਪਾਉਂਦੇ ਆ ਇੰਡੀਆ ਨੇ। ਇਹ ਅੱਜ ਦੀ ਖਬਰ ਹੈ ਕਿ ਉਹਨਾਂ ਨੇ ਦਲਾਈ ਲਾਮੇ ਦੀ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ, ਸ਼ਾਇਦ ਜਨਵਰੀ ਦੇ ਮਹੀਨੇ 'ਚ ਵਿਜ਼ਿਟ ਜਿਹੜੀ ਹੈ ਉਹ ਕਲੀਅਰ ਕਰ ਦਿੱਤੀ ਹੈ। ਔਰ ਜਦੋਂ ਇਸ ਨੂੰ ਡਿਫੈਂਡ ਕਰਦੇ ਆ, ਇੰਡੀਅਨ ਜਿਹੜੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ, ਵਿਕਾਸ ਰੂਪ ਉਹਦਾ ਨਾਂ ਹੈ, ਦਲਾਈ ਲਾਮਾ ਇਜ਼ ਫ੍ਰੀ ਟੂ ਟਰੈਵਲ ਐਨੀਵੇਅਰ ਇਨ ਇੰਡੀਆ, ਨਥਿੰਗ ਅਨਯੂਜੂਅਲ ਅਬਾਊਟ ਦਿਸ ਵਿਜ਼ਿਟ, ਕਿ ਉਹ ਜਿੱਥੇ ਵੀ ਚਾਹੇ ਜਾ ਸਕਦਾ ਹੈ, ਇਹਦੇ ਬਾਰੇ ਕੋਈ ਇਹ ਖਾਸ ਗੱਲ ਨਹੀਂ ਹੈ। ਸੋ ਜ਼ਾਹਰ ਹੈ ਕਿ ਚਾਈਨਾ ਇਸ ਤੇ ਪ੍ਰੋਟੈਸਟ ਵੀ ਕਰੇਗਾ। ਪਰ ਜਿਹੜੀ ਗੱਲ ਹੁਣ ਚਾਈਨਾ ਦੀ ਇੱਕ ਪਾਸੇ ਜਿਹੜੀ ਡਿਪਲੋਮੈਟਿਕ ਲੈਵਲ ਦੇ ਉੱਤੇ ਇਸ ਕਿਸਮ ਦੀ ਕਸ਼ੀਦਗੀ ਚੱਲ ਹੀ ਰਹੀ ਸੀ, ਔਰ ਅਸੀਂ ਅਕਸਰ ਇਹ ਬਿਆਨ ਕੀਤਾ ਵੀ ਕਿਵੇਂ ਪਿਛਲੇ ਦਿਨਾਂ 'ਚ ਅਸੀਂ 20 ਅਕਤੂਬਰ ਨੂੰ ਡਿਸਕਸ ਕੀਤਾ ਸੀ ਕਿ ਕਿਵੇਂ 1962 ਦੇ ਵਿੱਚ ਚੀਨ ਨੇ ਭਾਰਤ ਦੀ ਜਿਹੜੀ ਐਡਵਾਂਸ ਐਗਰੈਸਿਵ ਪੋਜੀਸ਼ਨਿੰਗ ਸੀ ਉਸ ਦਾ ਮੂੰਹ ਤੋੜ ਜਵਾਬ ਦਿੰਦੇ ਆ ਇਸ ਨੂੰ ਸਬਕ ਸਿਖਾਇਆ। ਔਰ ਫਿਰ ਅਸੀਂ ਦੇਖਦੇ ਹਾਂ ਵੀ ਲਗਭਗ 35-40 ਸਾਲ ਰਿਸ਼ਤਿਆਂ ਦੇ ਵਿੱਚ ਕੁੜਵਾਹਟ ਵੀ ਰਹੀ, ਕੌੜਾਪਨ ਵੀ ਰਿਹਾ, ਔਰ ਇੱਕ ਜਿਹਨੂੰ ਸਟੇਟਸ ਕੋ ਜਿਹਾ ਰਿਹਾ। ਚਾਈਨਾ ਨੇ ਹਮੇਸ਼ਾ ਜਿਵੇਂ ਸਾਊਥ ਤਿੱਬਤ ਨੂੰ ਕਲੇਮ ਕੀਤਾ ਹੈ, ਭਾਰਤ ਦਾ ਉਹਨੇ ਹਮੇਸ਼ਾ ਹੀ ਕਿ ਵੀ ਤੁਸੀਂ ਦਲਾਈ ਲਾਮੇ ਨੂੰ ਕਿਉਂ ਰੱਖਿਆ। ਔਰ ਜੇ ਈਵਨ ਇਹ ਐਡਵਾਂਸ ਜਾਂ ਐਗਰੈਸਿਵ ਡਿਪਲੋਮੇਸੀ ਤੋਂ ਵੀ ਪਹਿਲਾਂ ਜੇ ਅਸੀਂ ਦੇਖੀਏ ਕਿ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਜਿੱਥੇ ਨਹਿਰੂ ਦਾ ਦਿਮਾਗ ਖਰਾਬ ਸੀ, ਉੱਥੇ ਦਲਾਈ ਲਾਮੇ ਦਾ ਇਸ਼ੂ ਵੀ ਇੱਕ ਮੇਜਰ ਇਸ਼ੂ ਰਿਹਾ। ਔਰ ਇਸ ਗੱਲ ਦੇ ਹੁਣ ਸਬੂਤ ਨੇ ਕਿ ਕਿਵੇਂ ਜਦੋਂ ਚੀਨ ਨੇ ਤਿੱਬਤ ਦੇ ਵਿੱਚ ਆਪਣਾ ਅਧਿਕਾਰ ਜਮਾਇਆ, ਜਿਹੜਾ ਕਿ ਸਦੀਆਂ ਤੋਂ ਹਮੇਸ਼ਾ ਹੀ ਕਲੇਮ ਕਰਦੇ ਨੇ ਕਿ ਵੀ ਬੇਸ਼ੱਕ ਵਿਦਨ ਜਿਹੜੇ ਉਹਨਾਂ ਦੇ ਰੀਜਨ ਦੇ ਉਹ ਇੰਟਰਫੀਅਰ ਨਹੀਂ ਸੀ ਕਰਦੇ, ਵੀ ਦਲਾਈ ਲਾਮੇ ਦਾ ਸਟੇਟਸ ਰਿਲੀਜੀਅਸ ਔਰ ਪੋਲੀਟੀਕਲ ਦੋਨੋਂ ਸੀ, ਪਰ ਤਿੱਬਤ ਨੂੰ ਹਮੇਸ਼ਾ ਹੀ ਉਹਨਾਂ ਨੇ ਜਿਹੜਾ ਆਪਣੇ ਚਾਈਨਾ ਦਾ ਹਿੱਸਾ ਮੰਨਿਆ। ਜਿਹੜੀਆਂ 5 ਫਿੰਗਰਸ ਚਾਈਨਾ ਦੀਆਂ ਕਹੀਆਂ ਜਾਂਦੀਆਂ, ਉਹਦੇ 'ਚ ਤਿੱਬਤ ਜਿਹੜਾ ਹੈ ਉਹ ਵਨ ਆਫ ਦੈਮ ਹੈ। ਔਰ ਇਹ ਜਿਹੜਾ ਜਿਹਨੂੰ ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਉਹਨੂੰ ਸਾਊਥ ਤਿੱਬਤ ਕਹਿੰਦੇ ਨੇ, ਉਹ ਤਿੱਬਤ ਦਾ ਹਿੱਸਾ ਹੀ ਮੰਨਦੇ ਨੇ। ਪਰ ਉਦੋਂ ਅਮਰੀਕਨ CIA ਔਰ ਭਾਰਤ ਦਾ ਇੰਟੈਲੀਜੈਂਸ ਬਿਊਰੋ ਤੋਂ ਜੇ ਰਾਤ ਹੋਂਦ 'ਚ ਨਹੀਂ ਸੀ ਆਈ, ਇਹਨਾਂ ਨੇ ਉੱਥੇ ਜਿਹੜੀ ਹੈ ਬਗਾਵਤ ਕਰਾਉਣ ਦੀ ਕੋਸ਼ਿਸ਼ ਕੀਤੀ। CIA ਉਹਦੇ 'ਚ ਪੂਰੀ ਇਨਵੋਲਵ ਸੀ। ਔਰ ਇੱਕ ਫੈਕਟ ਹੈ ਕਿ 1959 ਦੇ ਵਿੱਚ 59 'ਚ CIA ਔਰ ਇੰਡੀਆ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਆਪਰੇਸ਼ਨ ਜਿਹੜਾ ਸੀ, ਉਹਦੇ ਥੱਲੇ ਉਹਨਾਂ ਨੇ ਦਲਾਈ ਲਾਮੇ ਨੂੰ ਉੱਥੋਂ ਤਿੱਬਤ ਤੋਂ ਕੱਢ ਕੇ ਤੇ ਇੱਧਰ ਲਿਆਂਦਾ। ਔਰ ਧਰਮਸ਼ਾਲਾ ਦੇ ਮੈਕਲੋਟਗੰਜ ਟਾਊਨ ਦੇ ਵਿੱਚ ਅੱਜ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਵੀ ਬਣੀ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਲਾਂਬੇ ਜਿਹੜੇ ਨੇ ਉੱਥੇ ਰਹਿੰਦੇ ਨੇ, ਆਲਮੋਸਟ ਉਹ ਸਾਰੀ ਟੈਰੀਟਰੀ ਉਹਨਾਂ ਨੇ ਉਹਨਾਂ ਨੇ ਦੀ ਹੈ। ਔਰ ਇਹ ਉੱਥੇ ਬਿਠਾ ਕੇ ਫਿਰ ਜਿਸ ਤਰੀਕੇ ਨਾਲ ਦਲਾਈ ਲਾਮੇ ਨੂੰ ਪ੍ਰਮੋਟ ਕੀਤਾ ਹੈ, ਅਮਰੀਕਾ ਨੇ ਉਹਨੂੰ ਨੋਬਲ ਪੀਸ ਪ੍ਰਾਈਜ਼ ਦਿਵਾਇਆ, ਇਹ ਸਾਰਾ ਪਾਰਟ ਹਮੇਸ਼ਾ ਕਿਉਂਕਿ ਚਾਈਨਾ ਨੂੰ ਇਸ ਗੱਲ ਦੇ ਲਈ ਜਵਾਬਦੇਹ ਬਣਾਉਣ ਲਈ ਕਿ ਜੀ ਅਸੀਂ ਤਿੱਬਤ ਦਾ ਇਸ਼ੂ ਜਿਹੜਾ ਹੈ ਉਹਨੂੰ ਅਸੀਂ ਸੈਟਲ ਨਹੀਂ ਹੋਣ ਦੇਣਾ। ਹਾਲਾਂਕਿ ਦਲਾਈ ਲਾਮੇ ਦੀ ਆਪਣੀ ਪੋਜੀਸ਼ਨ ਇਹ ਹੈ, ਕਦੇ ਵੀ ਆਜ਼ਾਦ ਤਿੱਬਤ ਲਈ ਦਲਾਈ ਲਾਮਾ ਨਹੀਂ ਕਹਿੰਦਾ। ਹੁਣ ਵੀ ਕੋਈ ਉਹ ਤਿੱਬਤ ਆਜ਼ਾਦ ਕੰਟਰੀ ਨਹੀਂ ਕਹਿੰਦਾ, ਉਹ ਆਟੋਨੋਮਸ ਸਟੇਟਸ ਚਾਹੁੰਦਾ ਵਿਦਨ ਚਾਈਨਾ। ਲੇਕਿਨ ਉਹ ਚਾਹੁੰਦਾ ਵੀ ਜਿਹੜਾ ਤਿੱਬਤ ਦਾ ਕਲਚਰ ਹੈ, ਲੈਂਗੁਏਜ ਹੈ, ਉਹਨਾਂ ਦੀ ਪਰੰਪਰਾ ਹੈ, ਟ੍ਰੈਡੀਸ਼ਨ ਹੈ, ਉਹ ਮਹਿਫੂਜ਼ ਰਹੇ। ਪਰ ਇਸ ਦੇ ਲਈ ਜਿਹੜਾ ਦਲਾਈ ਲਾਮੇ ਨੇ ਰਸਤਾ ਚੁਣਿਆ, ਉਹ ਜ਼ਾਹਰ ਸੀ ਕਿ ਜੇ ਤੁਸੀਂ ਦੁਸ਼ਮਣ ਦੇ ਨਾਲ ਮਿਲ ਕੇ ਸਾਜ਼ਿਸ਼ ਕਰੋਗੇ ਫਿਰ ਤੁਹਾਡਾ ਇਤਬਾਰ ਗਵਾਚ ਜਾਂਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਚਾਈਨਾ ਨੇ ਜੇ ਹਾਂਗਕਾਂਗ ਦਾ 1997 ਦੇ ਵਿੱਚ ਮਰਜਰ ਹੋਇਆ, ਕਿਉਂਕਿ ਉਹ ਇੰਗਲੈਂਡ ਨੇ ਕਾਲੋਨੀ ਬਣਾਇਆ ਸੀ, ਚਾਈਨਾ ਨਾਲ ਟ੍ਰੀਟੀ ਸੀ, ਸੋ 1997 'ਚ ਹਾਂਗਕਾਂਗ ਨੂੰ ਉਹਨਾਂ ਨੇ ਹੈਂਡਓਵਰ ਕੀਤਾ ਚਾਈਨਾ ਨੂੰ। ਔਰ ਚਾਈਨਾ ਨੇ ਜੋ ਐਗਰੀਮੈਂਟ ਕੀਤਾ ਹੈ ਹਾਂਗਕਾਂਗ ਦੇ ਵਿੱਚ, ਇਸੇ ਵੀ ਉਹ ਆਰਡਿਕ ਐਡਮਿਨਿਸਟ੍ਰੇਟਿਵ ਯੂਨਿਟ ਰਹੇਗਾ। ਬਾਕੀ ਜਿਹੜਾ ਓਵਰਆਲ ਉਹਨਾਂ ਦੇ ਫੋਰਨ ਐਕਸਚੇਂਜ ਔਰ ਦੂਜਾ ਉਹਦੇ 'ਚ ਉਹਨਾਂ ਨੇ ਅੱਜ ਵੀ ਹਾਲਾਂ ਹੁਣ ਉੱਥੇ ਵੀ ਟੈਨਸ਼ਨਸ ਚੱਲ ਰਹੀਆਂ, ਕਿਉਂਕਿ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਉੱਥੇ ਵੀ ਕੁਛ ਨਾ ਕੁਛ ਖੜੇ ਕਰ ਦਿੰਦੇ ਨੇ। ਆਜ਼ਾਦ ਹਾਂਗਕਾਂਗ ਦੀ ਗੱਲ ਜਿਹੜੀ ਨਹੀਂ ਚੱਲਣੀ ਹੈ, ਲੇਕਿਨ ਇਹ ਚਾਈਨਾ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਜਦੋਂ ਹਾਂਗਕਾਂਗ ਈਵਨ ਸ਼ਿਫਟ ਵੀ ਹੋਣ ਲੱਗਾ ਸੀ, ਇੰਨਾ ਰੌਲਾ ਸੀ ਬਾਹਰ, ਉਦੋਂ ਤੁਸੀਂ ਆਰਟੀਕਲ ਕੱਢ ਲਓ ਉਹਨਾਂ ਦੀ ਇਕਨੋਮੀ ਖਤਮ ਹੋ ਜਾਏਗੀ, ਚਾਈਨਾ ਫੌਜ ਭੇਜ ਦੇਗਾ, ਉਹਨੂੰ ਬਿਲਕੁਲ ਨਹੀਂ ਹੋਣ ਦੇਗਾ। ਹੁਣ ਇਸ ਗੱਲ ਨੂੰ 18-19 ਸਾਲ ਹੋ ਗਏ ਨੇ
ਚਾਈਨਾ ਨੇ ਆਪਣਾ ਹੌਲੀ ਹੌਲੀ ਉਹ ਕਰ ਰਹੇ ਨੇ ਲੋਕਾਂ ਨੂੰ ਜਿਹੜਾ ਉਹ ਲੈਂਗੁਏਜ ਦਾ ਮੈਂਡਰੀਨ ਲਿਆਣਾ ਜਾਂ ਦੂਜੇ, ਲੇਕਿਨ ਉਹਨਾਂ ਨੇ ਉਹ ਆਨਰ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਜੇ ਦਲਾਈ ਲਾਮਾ ਤਿੱਬਤ ਦੇ ਵਿੱਚ ਰਹਿੰਦੇ ਆ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਆਪਣੀ ਆਟੋਨੋਮੀ ਦੀ ਗੱਲ ਕਰਦਾ ਤੇ ਇਹ ਕੋਈ ਇੰਪੋਸੀਬਲ ਗੱਲ ਨਹੀਂ ਸੀ। ਇਹ ਤਾਂ ਭੱਜ ਕੇ ਇਹਨੇ ਅਸਾਈਲਮ ਲੈ ਲਈ। ਪੰਚਮ ਲਾਮਾ ਜਿਹੜਾ ਸੀ ਦਾ ਇੱਕ ਭਰਾ ਹੀ ਸ਼ਾਇਦ ਭਰਾ ਸੀ ਜਾਂ ਦੂਜਾ ਭਰਾ ਤਾਂ ਨਹੀਂ ਹੁੰਦਾ, ਕਿਉਂਕਿ ਇਹਨਾਂ ਦਾ ਵੀ ਇੱਕ ਆਪਣਾ ਇੱਕ ਫਰਾਡ ਜਿਹਾ ਹੈ ਕਿ ਕਿਸ ਤਰੀਕੇ ਨਾਲ ਇਹ ਲਾਮਾ ਚੁਣਦੇ ਨੇ, ਉਹਨਾਂ ਦੇ ਬੈਠ ਜਾਂਦੇ ਨੇ ਮੰਕ, ਉਹ ਫਿਰ ਦੇਖਦੇ ਨੇ ਜੀ ਫਲਾਣੇ ਖਿੱਤੇ ਦੇ ਵਿੱਚ ਇੱਕ ਬੱਚਾ ਪੈਦਾ ਹੋਏਗਾ ਜਾਂ ਹੋਇਆ ਹੈ, ਸਾਰੇ ਬੱਚੇ ਜਿਹੜੇ ਦੇਖੋ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਲੀਡਰਸ਼ਿਪ ਟ੍ਰੇਨਿੰਗ ਆ ਉਹ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ। ਉਹ ਬੱਚਾ ਜੰਮਿਆ 5 ਦਿਨ ਦਾ 7 ਦਿਨ ਦਾ ਉਹਨੂੰ ਲਿਆ ਕੇ ਉਹ ਪਹਿਲਾਂ ਹੀ ਗਰੂਮ ਇਸ ਤਰੀਕੇ ਨਾਲ ਕਰਦੇ ਨੇ ਵੀ ਇਹਨੇ ਦਲਾਈ ਲਾਮਾ ਬਣਨਾ ਜ਼ਮੀਨ ਹੋਣਾ। ਇਹਨਾਂ ਦੀ ਇੱਕ ਆਪਣੀ ਖੂਨੀ ਹਿਸਟਰੀ ਵੀ ਹੈ। ਜੇ ਤੁਸੀਂ ਦਲਾਈ ਲਾਮਾ ਪਰੰਪਰਾ ਔਰ ਕਿਵੇਂ ਇਹਦਾ ਜਿਹੜਾ ਤਿੱਬਤਨ ਬੁੱਧਿਜ਼ਮ ਹੈ ਇਹ ਕੋਈ ਮੇਨ ਸਟ੍ਰੀਮ ਬੁੱਧਿਜ਼ਮ ਨਹੀਂ ਹੈ। ਇਹਨਾਂ ਨੇ ਆਪਣੇ ਕਿਸਮ ਦਾ ਹੀ ਜਿਵੇਂ ਸਾਡੇ ਜਾਲੀ ਗੁਰੂ ਖੜੇ ਕੀਤੇ ਹੋਏ ਨੇ ਇਸ ਕਿਸਮ ਦਾ ਹੀ ਇਹ ਬਣੇ ਹੋਏ ਨੇ। ਔਰ ਜਿਹੜਾ ਮੇਨ ਸਟ੍ਰੀਮ ਬੁੱਧਿਜ਼ਮ ਹੈ ਮਹਾਯਾਨਾ ਉਸ ਦਾ ਇੱਕ ਵੱਖਰਾ ਪਾਰਟ ਹੈ। ਸੋ ਇਸ ਲਈ ਇਹ ਵੀ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਜੀ ਬੁੱਧਿਜ਼ਮ ਜਿਵੇਂ ਕੋਈ ਯੂਨੀਕ ਇੱਕ ਆਪਣੀ ਕਿਸਮ ਦਾ ਉਹਨਾਂ ਦਾ ਪਾਰਟ ਹੈ। ਉਹਨਾਂ ਦੇ ਵੀ ਮਹਾਯਾਨਾ, ਲਘੂਯਾਨਾ, ਹੀਨਾਯਾਨਾ, ਜਾਪਾਨੀਆਂ ਦਾ ਆਪਣਾ, ਚੀਨੀਆਂ ਦਾ ਆਪਣਾ, ਚੀਨੀਆਂ ਨੇ ਨਾਲ ਕਨਫਿਊਸ਼ੀਅਸ ਦੀਆਂ ਟੀਚਿੰਗਸ ਨੂੰ ਮਿਲਾ ਕੇ ਹੋਰ ਕੁਝ ਬਣਾਇਆ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਇਹ ਪਾਰਟ ਹਮੇਸ਼ਾ ਹੀ ਚੀਨ ਦੇ ਵੀ ਦੁਖਦੀ ਰਗ ਹੈ। ਇਸ ਤੋਂ ਇਲਾਵਾ ਅਮਰੀਕਾ ਔਰ ਇੰਡੀਆ ਮਿਲ ਕੇ ਹੁਣ ਕਦੇ ਸਿੰਗਕਿਆਂਗ ਦਾ ਇਸ਼ੂ ਖੜਾ ਕਰ ਲੈਂਦੇ ਨੇ, ਕਦੇ ਤਾਈਵਾਨ ਦਾ ਇਸ਼ੂ ਖੜਾ ਕਰ ਲੈਂਦੇ ਨੇ। ਪਰ ਇਸ ਸਭ ਦੇ ਬਾਵਜੂਦ 2000 ਵਰੇ ਤੱਕ ਪਹੁੰਚਦੇ ਆ, ਕਿਉਂਕਿ 1992-93 ਵਿੱਚ ਭਾਰਤ ਨੇ ਬਦਲਿਆ ਆਪਣਾ ਟਰੈਕ, ਸੋਵੀਅਤ ਯੂਨੀਅਨ ਚੋਂ ਨਿਕਲ ਕੇ ਅਮਰੀਕਾ ਦੇ ਨਾਲ ਆ ਗਿਆ। ਔਰ 1992 ਦੇ ਦੌਰ ਦੇ ਵਿੱਚ ਜਿਹੜਾ ਮਨਮੋਹਨ ਸਿੰਘ ਨੇ ਇਕਨੋਮਿਕਲ ਰਿਫਾਰਮ ਦਾ ਮਤਲਬ ਸੀ ਮਲਟੀਨੈਸ਼ਨਲਸ ਲਈ ਖੋਲ ਦਿੱਤਾ ਕੰਮ। ਉਦੋਂ ਤੱਕ ਕਲਿੰਟਨ ਈਰਾ ਦੇ ਵਿੱਚ ਜਿਹੜੀ ਹੈ ਨਾਫਤਾ ਵਰਗੀਆਂ ਸਮਝੌਤੇ ਹੋਏ ਸੀ ਵਪਾਰਕ, ਵਰਲਡ ਟ੍ਰੇਡ ਆਰਗੇਨਾਈਜ਼ WTO ਸੀ। ਸੋ ਨਤੀਜੇ ਦੇ ਤੌਰ ਤੇ ਚੀਨ ਔਰ ਭਾਰਤ ਦੇ ਸਬੰਧਾਂ 'ਚ ਵੀ ਵਪਾਰਕ ਲੈਵਲ ਦੇ ਉੱਤੇ ਜਿਹੜਾ ਉਹ ਖੁੱਲ੍ਹ ਹੋਈ। ਔਰ ਨਤੀਜੇ ਦੇ ਤੌਰ ਤੇ ਜਿਹੜੀ 2000 ਸਾਲ ਦੇ ਵਿੱਚ ਚੀਨ ਦੇ ਨਾਲ ਭਾਰਤ ਦੀ ਜਿਹੜੀ ਬਾਇਲੇਟਰਲ ਟ੍ਰੇਡ ਸੀ ਉਹ $2.9 ਬਿਲੀਅਨ ਦੀ ਸੀ। ਪਰ ਅੱਜ ਜਿਹੜੀ ਹੈ ਲਗਭਗ 15 ਸਾਲ ਬਾਅਦ 2015 ਚ ਇਹ 71.6 ਬਿਲੀਅਨ ਦੀ ਹੈ। ਸੋ 24 ਟਾਈਮਸ ਇਨਕਰੀਜ਼ ਹੈ। ਸੋ ਇਸ ਦੌਰਾਨ ਫਿਰ ਚਾਈਨੀਜ਼ ਪ੍ਰੈਜ਼ੀਡੈਂਟ ਇੰਡੀਆ ਆਇਆ, ਇਧਰਲੇ ਗਏ, ਕਈ ਵਿਜ਼ਿਟਸ ਹੋਈਆਂ, ਸਬੰਧ ਸੁਖਾਵੇਂ ਹੋਣ ਵੱਲ। ਔਰ ਜਿਹੜੀ ਹੈ ਈਵਨ ਬਾਰਡਰ ਡਿਸਪਿਊਟ ਦੇ ਉੱਤੇ ਵੀ ਕਈ ਇਹਨਾਂ ਦੀਆਂ ਬਿਹਾਈਂਡ ਦਾ ਕਰਟਨ ਮੀਟਿੰਗਸ ਹੋਈਆਂ। ਲੇਕਿਨ ਜਦੋਂ ਹੀ ਮੋਦੀ 2014 ਦੇ ਵਿੱਚ ਆਇਆ, ਟੋਟਲ ਪਾਲਿਸੀ ਜਿਹੜੀ ਸੀ ਉਹ ਰਿਵਰਸਲ 'ਚ ਚਲੀ ਗਈ। ਔਰ ਉਸ ਦਾ ਨਤੀਜਾ ਕੀ ਹੋਇਆ, ਹੁਣ ਮੋਦੀ ਨੇ ਆ ਕੇ ਜਿਹੜਾ ਟੋਟਲ ਰਿਵਰਸ ਮਾਰਿਆ, ਉਹਦੇ 'ਚ ਇਹ ਸਿੱਧਾ ਪਾਰਟ ਸੀ ਕਿ ਵੀ ਆ ਹੁਣ ਜਿਵੇਂ ਅਸੀਂ ਦਲਾਈ ਲਾਮੇ ਔਰ ਇਹਦੀ ਗੱਲ ਹੀ ਇਹ ਹੁਣ ਦੀਆਂ ਘਟਨਾਵਾਂ ਨੇ। ਪਰ ਇਸ ਤੋਂ ਪਹਿਲਾਂ ਸਿੰਗਕਿਆਂਗ ਦੇ ਜਿਹੜੇ ਰਿਬੈਲ ਨੇ ਉਹਨਾਂ ਨੂੰ ਇੱਕ ਵੀਜ਼ਾ ਦੇਣਾ ਭਾਰਤ ਦਾ ਕਿ ਜੀ ਉਹ ਦਲਾਈ ਲਾਮਾ ਕੋਈ ਕਾਨਫਰੰਸ ਆਰਗੇਨਾਈਜ਼ ਕਰ ਰਿਹਾ ਸੀ ਮਕਲੋਡਗੰਜ, ਉਹਦੇ 'ਚ ਪਾਰਟਿਸਿਪੇਟ ਕਰਨਗੇ। ਹਾਲਾਂਕਿ ਚੀਨ ਨੇ ਘੁਰਕੀ ਮਾਰੀ, ਉਹਨਾਂ ਦਾ ਵੀਜ਼ਾ ਕੈਂਸਲ ਕਰ ਦਿੱਤਾ। ਪਰ ਅਮਰੀਕਾ ਦੇ ਨਾਲ ਰਲ ਕੇ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਚਾਈਨਾ ਨੂੰ ਘੇਰਿਆ ਉਸ ਦਾ ਹਿੱਸਾ ਬਣ ਜਾਣਾ। ਲੇਟਲੀ ਜਿਵੇਂ ਹੁਣ ਨੇਵਲ ਔਰ ਡਿਫੈਂਸ ਦੇ ਜਿਹੜੇ ਅੱਡੇ ਖੋਲ ਦਿੱਤੇ ਨੇ ਉਹਨਾਂ ਦੇ ਲਈ, ਇਹ ਪਾਰਟ ਸਾਹਮਣੇ। ਔਰ ਇਸ ਦਾ ਜਵਾਬ ਫਿਰ ਜਦੋਂ ਇਹਨਾਂ ਨੇ ਇਸ ਕਿਸਮ ਦੀਆਂ ਹਰਕਤਾਂ ਕੀਤੀਆਂ ਤਾਂ ਚਾਈਨਾ ਨੇ ਇਹਦਾ ਜਵਾਬ ਵੀ ਦਿੱਤਾ ਹੈ। ਚਾਈਨਾ ਨੇ ਜਿਹੜਾ ਨਿਊਕਲੀਅਰ ਸਪਲਾਇਰ ਗਰੁੱਪ ਹੈ ਉਹਦੇ 'ਚ ਹਾਲਾਂਕਿ ਅਮਰੀਕਾ, ਇੰਗਲੈਂਡ, ਫਰਾਂਸ, ਰਸ਼ੀਆ ਸਾਰੇ ਉਹਨੂੰ ਲਿਆਉਣਾ ਚਾਹੁੰਦੇ ਸੀ, ਲੇਕਿਨ ਚਾਈਨਾ ਨੇ ਬਲੌਕ ਕਰ ਦਿੱਤਾ। ਫਿਰ ਅਸੀਂ ਦੇਖਦੇ ਹਾਂ ਵੀ ਜਿੰਨਾ ਭਾਰਤ ਨੇ ਅਗੇਂਸਟ ਚਾਈਨਾ ਭੁਗਤਣਾ ਸ਼ੁਰੂ ਕੀਤਾ ਉਹਨਾਂ ਦਾ ਕਠਪੁਤਲੀ ਬਣ ਕੇ ਅਮਰੀਕਾ ਦਾ ਚੀਨ ਪਾਕਿਸਤਾਨ ਦੇ ਨੇੜੇ ਹੋਇਆ। ਔਰ ਉਹਦੇ 'ਚੋਂ ਅਸੀਂ ਦੇਖਦੇ ਹਾਂ $74 ਬਿਲੀਅਨ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਗਵਾਦਰ ਪੋਰਟ ਦੀ ਡਿਵੈਲਪਮੈਂਟ ਔਰ ਚਾਈਨੀਜ਼ ਸ਼ਿਪਸ ਆਲਰੇਡੀ ਉੱਥੇ ਡੌਕ ਵੀ ਕਰ ਗਈਆਂ। 6 ਦੇ ਕਰੀਬ ਸਬਮੈਰੀਨ ਜਿਹੜੀਆਂ ਅਸੈਂਬਲ ਕਰਾਚੀ 'ਚ ਹੋਣੀਆਂ ਨੇ ਉਹਨਾਂ ਦਾ। ਔਰ ਈਵਨ ਕਸ਼ਮੀਰ ਦੇ ਉੱਤੇ ਜਿਹੜੀ ਵੋਕਲ ਲਾਈਨ ਚਾਈਨਾ ਦੀ। ਸੋ ਇਹ ਸਾਰਾ ਪਾਰਟ ਜਿਹੜਾ ਚਾਈਨਾ ਨੇ ਇਹ ਦੱਸਿਆ ਕਿ ਵੀ ਇਹ ਗੱਲ ਇਵੇਂ ਨਹੀਂ ਹੋਣੀ ਜੋ ਤੁਸੀਂ ਚਾਹੁੰਦੇ ਹੋ ਜਾਂ ਜੋ ਤੁਸੀਂ ਕਰਨਾ ਚਾਹੁੰਦੇ ਹੋ। ਹੁਣ ਇੰਡੀਆ ਤਾਂ ਮੋਦੀ ਤਾਂ ਵੇਟ ਕਰਦਾ ਇਹਨਾਂ ਦੇ ਸਿਗਨਲ ਦੇ ਕੀ ਕਰਨਾ। ਲੇਕਿਨ ਜਿਹੜੇ ਅੱਜ ਕੱਲ੍ਹ ਬਹੁਤ ਸਾਰੇ ਹਿੰਦੂਤਵੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨੇ ਜਾਂ ਇਹਨਾਂ ਦਾ ਇਲੈਕਟ੍ਰੋਨਿਕ ਮੀਡੀਆ ਜਿਹਨੂੰ ਅੰਬਾਨੀ ਤੇ ਅਡਵਾਨੀ ਤੇ ਦੂਜੇ ਸਾਰੇ ਮੋਦੀ ਕੇ ਔਨ ਕਰਦੇ ਨੇ, ਉਹਨਾਂ ਨੇ ਪੂਰਾ ਕੈਂਪੇਨ ਸ਼ੁਰੂ ਕਰ ਦਿੱਤਾ ਹੈ ਪਿਛਲੇ ਕਈ ਹਫ਼ਤਿਆਂ ਤੋਂ ਕਿ ਜੀ
ਇਹ ਜਿਹੜਾ ਬਾਈਕਾਟ ਕਰੋ ਚਾਈਨਾ ਦਾ, ਇਕਨੋਮਿਕਲ ਬਾਈਕਾਟ ਕਰੋ, ਡੋਂਟ ਬਾਏ ਚਾਈਨੀਜ਼ ਗੁੱਡਸ। ਔਰ ਦੂਸਰਾ ਹੁਣ ਦੀਵਾਲੀ ਆ ਰਹੀ ਹੈ, ਇਹ ਸੰਡੇ ਹੈ 30 ਨੂੰ ਜੀ, ਔਰ ਜ਼ਾਹਰ ਹੈ ਕਿ ਵੀ ਜਿਹੜੇ ਵੀ ਚੀਜ਼ਾਂ ਚੀਨ ਦੇ ਵਿੱਚ ਬਹੁਤ ਸਸਤੀਆਂ ਚੀਜ਼ਾਂ ਨੇ, ਇਸ ਲਈ ਉਹਨਾਂ ਨੇ ਦੁਨੀਆ ਦੀ ਮਾਰਕੀਟ ਕੈਪਚਰ ਕੀਤੀ ਹੈ। ਔਰ ਮੈਂ ਦੇਖ ਰਿਹਾ ਸੀ ਕਿ ਚਾਈਨਾ ਦੀ ਕੁੱਲ ਟ੍ਰੇਡ ਦੁਨੀਆ ਦੇ ਵਿੱਚ $2276.5 ਬਿਲੀਅਨ ਹੈ। ਇਹ ਇੰਡੀਆ ਸੁਪਰ ਪਾਵਰ ਦੇ ਨਾਲ ਆਪਣਾ ਟੱਕਰ ਲੈਣਾ, ਇਹਦੇ ਨੇੜੇ ਤੇੜੇ ਵੀ ਨਹੀਂ ਹੈ ਕਿਤੇ, ਔਰ ਇਹ ਬਹੁਤ ਵੱਡਾ ਹੈ। ਈਵਨ ਅਮਰੀਕਾ 'ਚ ਫਿਕਰ ਹੁੰਦਾ ਹੈ, ਡੋਨਲਡ ਟਰੰਪ ਜਾਂ ਦੂਜੇ ਜਿਹੜੇ ਚੀਕਾਂ ਮਾਰਦੇ ਨੇ ਕਿ ਜੀ $200-300 ਬਿਲੀਅਨ ਤੋਂ ਜ਼ਿਆਦਾ ਦਾ ਸਰਪਲਸ ਹੈ ਜਿਹੜਾ ਬਾਈਲੇਟਰਲ ਟ੍ਰੇਡ ਦੇ ਵਿੱਚ ਹੈ ਜੀ। ਹੁਣ ਇਹਨਾਂ ਨੇ ਇਹ ਬੜਾ ਆਪਣੇ ਵੱਲੋਂ ਤਾਂ ਔਰ ਇਹਦਾ ਅਸਰ ਵੀ ਹੋਇਆ। ਇਸ ਵੇਲੇ ਉੱਥੇ ਵਪਾਰੀ ਚੀਕਾਂ ਮਾਰ ਰਹੇ ਨੇ ਕਿਉਂਕਿ ਪਟਾਕੇ, ਲਾਈਟਸ ਦੂਜੀਆਂ ਤੀਜੀਆਂ ਸਸਤੀਆਂ ਨੇ, ਔਰ ਜਿਹੜੀਆਂ ਚਾਈਨੀਜ਼ ਚੀਜ਼ਾਂ ਇੰਪੋਰਟ ਹੁੰਦੀਆਂ ਇੰਡੀਆ ਦੇ ਵਿੱਚ ਜਾਂਦੀਆਂ ਨੇ, ਟॉयਜ਼ ਹੈ, ਫਰਨੀਚਰ ਹੈ, ਬਿਲਡਿੰਗ ਹਾਰਡਵੇਅਰ ਹੈ, ਪਟਾਕੇ ਨੇ, ਲਾਈਟਿੰਗ ਐਂਡ ਇਲੈਕਟ੍ਰਿਕ ਫਿਟਿੰਗਸ ਨੇ, ਫਰਨਿਸ਼ਿੰਗ ਹੈ, ਫੈਬਰਿਕ ਆਫਿਸ ਸਟੇਸ਼ਨਰੀ ਹੈ, ਇਲੈਕਟ੍ਰੋਨਿਕ ਅਪਲਾਇੰਸਿਸ ਨੇ, ਕੰਜ਼ਿਊਮਰ ਇਲੈਕਟ੍ਰੋਨਿਕਸ ਨੇ, ਕਿਚਨ ਇਕਵਿਪਮੈਂਟ ਅਪਲਾਇੰਸਿਸ ਹੈ, ਗਿਫਟ ਆਈਟਮਸ ਨੇ, ਘੜੀਆਂ ਨੇ, ਔਰ ਔਰ ਇਹਦਾ ਫਾਇਦਾ ਇਹ ਹੋਇਆ ਕਿ ਜਿਹੜੇ ਉੱਥੋਂ ਦੇ ਪ੍ਰੋਡਿਊਸਰ ਜਿਹੜੇ ਬਣਾਉਣ ਵਾਲੇ ਸੀ, ਮਹਿੰਗੇ ਪਾ ਦਿੰਦੇ ਸੀ, ਇਹ ਆਮ ਬੰਦੇ ਅਫੋਰਡ ਕਰ ਸਕਦੇ ਨੇ। ਔਰ ਇਹਨਾਂ ਨੇ ਜਿਸ ਕਿਸਮ ਦਾ ਹੁਣ ਪ੍ਰਚਾਰ ਸ਼ੁਰੂ ਕੀਤਾ ਉਹਦਾ ਨਤੀਜਾ ਸਦਰ ਬਾਜ਼ਾਰ ਦਿੱਲੀ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਸੀ ਇੱਕ ਰਿਪੋਰਟ, ਇਹ ਆਲਮੋਸਟ 30% ਜਿਹੜਾ ਉਹ ਫਾਲ ਹੋ ਗਿਆ ਉਹਨਾਂ ਦੀ ਵਿਕਰੀ ਦੇ ਵਿੱਚ, ਔਰ ਬਾਕੀ ਥਾਵਾਂ ਦੇ ਉੱਤੇ ਵੀ ਇਹਦਾ ਅਸਰ ਹੈ। ਔਰ ਚਾਈਨਾ ਨੇ ਇਸ ਗੱਲ ਦਾ ਵੀ ਨਾਲ ਦੀ ਨਾਲ ਹੀ ਨੋਟਿਸ ਲੈ ਲਿਆ, ਔਰ ਉਹਨਾਂ ਨੇ ਚਾਈਨਾ ਵਾਰਨਡ that a boycott of its products would negatively impact Chinese investment in India and hit bilateral cooperation between the two countries। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਦੇਖ ਲਓ ਕਿ ਜਿਹੜਾ ਹੁਣ ਇਹ ਨਹੀਂ ਹੈ ਵੀ ਚਾਈਨਾ ਦਾ ਸਟੱਫ ਉੱਥੇ ਆਉਂਦਾ ਹੈ, ਚਾਈਨੀਜ਼ ਉੱਥੇ ਕਾਫੀ ਇਨਵੈਸਟਮੈਂਟ ਕਰ ਰਹੇ ਨੇ, ਰੇਲਵੇ 'ਚ ਕਰ ਰਹੇ ਨੇ, ਕੋਈ ਹੋਰ ਸੈਕਟਰ ਨੇ ਜਿਹਦੇ 'ਚ ਜਦੋਂ ਲਾਸਟ ਟਾਈਮ ਚਾਈਨੀਜ਼ ਪ੍ਰੈਜ਼ੀਡੈਂਟ ਆਇਆ ਪਤਾ ਨਹੀਂ 100 ਬਿਲੀਅਨ ਕੇ ਕਿੰਨੀ ਇਨਵੈਸਟਮੈਂਟ ਦਾ, ਉਹਨਾਂ ਨੇ ਇਹ ਕਹਿ ਦਿੱਤਾ ਕਿ ਠੀਕ ਹੈ ਤੁਸੀਂ ਸਾਡੇ ਪਟਾਕੇ ਨਹੀਂ ਖਰੀਦੋਗੇ ਜਾਂ ਦੂਜਾ, ਲੇਕਿਨ ਇਹ ਜਿਹੜੀਆਂ ਇਨਵੈਸਟਮੈਂਟਸ ਔਰ ਬਾਈਲੇਟਰਲ ਕੋਆਪਰੇਸ਼ਨ, ਮਤਲਬ ਇਹ ਹੈ ਵੀ ਇਹ ਫਿਰ ਉਹਨਾਂ ਨੇ ਅੱਖਾਂ ਦਿਖਾਈਆਂ ਕਿ ਵੀ ਇਹਦੇ ਲਈ ਤੁਹਾਨੂੰ ਫਿਰ ਜਵਾਬਦੇਹ ਹੋਣਾ ਪਏਗਾ। ਉਹਦੇ 'ਚ ਉਹਨਾਂ ਨੇ ਕਿਹਾ ਚਾਈਨਾ ਆਲਸੋ ਅਸਰਟਡ ਦੈਟ ਐਨੀ ਸੱਚ ਬਾਈਕਾਟ ਵੁੱਡ ਨਾਟ ਹੈਵ ਮਚ ਇੰਪੈਕਟ ਔਨ ਇਟਸ ਐਕਸਪੋਰਟਸ। ਉਹ ਕਹਿੰਦੇ ਵੀ ਸਾਡਾ $2276.5 ਬਿਲੀਅਨ ਦਾ ਐਕਸਪੋਰਟ ਹੈ, ਤੁਹਾਡਾ ਨਹੀਂ ਵੀ ਹੋਏਗਾ ਜਿਹੜਾ 2% ਵੀ, ਇਹ ਸਾਰਾ ਐਕਸਪੋਰਟ ਜਿਹੜਾ ਚਾਈਨਾ ਦਾ ਇੰਡੀਆ 'ਚ ਸਿਰਫ ਉਹਦਾ 2% ਹੈ, 98% ਕੋਈ ਫਰਕ ਨਹੀਂ ਪੈਣਾ। ਉਹ ਕਹਿੰਦਾ ਸਾਨੂੰ ਫਰਕ ਨਹੀਂ ਪੈਣਾ, ਤੁਹਾਨੂੰ ਇਹ ਫਰਕ ਪਏਗਾ। But without proper substitutes, the biggest losers of the boycott of Chinese goods will be Indian traders and consumers। ਕਿ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਹੋਏਗਾ ਉਹ ਭਾਰਤ ਦੇ ਵਪਾਰੀਆਂ ਦਾ, ਔਰ ਜਿਹੜੇ ਵਿਚਾਰੇ ਗਰੀਬ ਕੰਜ਼ਿਊਮਰ ਨੇ ਉਹਨਾਂ ਦਾ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਜਿਹੜਾ ਇਸ ਦੇ ਉੱਤੇ ਹਮੇਸ਼ਾ ਹੀ ਕਹਿਣਾ ਵੀ ਬਣਦਾ, ਸਾਡਾ ਇੰਟਰਸਟ ਵੀ ਹੈ। ਔਰ ਇਸ ਹਫਤੇ ਦੀ ਲਿਖਤ ਕਿਉਂਕਿ ਮੈਂ ਵੀਰਵਾਰ ਨੂੰ ਆਪਣੇ ਵੀਕਲੀ ਕਾਲਮ 2 ਲਿਖਦਾ, ਅੱਜ ਦੀ ਲਿਖਤ ਦੇ ਵਿੱਚ ਵੀ ਮੈਂ ਕਿਹਾ ਕਿ ਅਸੀਂ ਹੁਣ ਤੱਕ ਜਦੋਂ ਬਹੁਤ ਵਾਰ ਅਸੀਂ ਪ੍ਰੈਜ਼ੈਂਟ ਕਰਦੇ ਹਾਂ ਆਪਣਾ ਕੇਸ, ਅਸੀਂ ਚਾਈਨਾ ਔਰ ਜਿਹੜਾ ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਪਰ ਹੁਣ ਅਸੀਂ ਜਿਹੜਾ ਪਾਰਟ ਪਹਿਲਾਂ ਵੀ ਸੀ ਅਸੀਂ ਕਦੇ ਨਾ ਕਦੇ ਉਹਦਾ ਜ਼ਿਕਰ ਕਰਦੇ ਸੀ, ਨਾਟ ਫ੍ਰੀਕੁਐਂਟਲੀ, ਪਰ ਹੁਣ ਅਸੀਂ ਉਹਦੇ 'ਚ ਅਸੀਂ ਐਡ ਕਰਾਂਗੇ ਕਿ ਜਿਹੜੀ ਬਫਰ ਸਟੇਟ ਹੈ ਇਹ ਚਾਈਨਾ ਜਿਹੜਾ ਇੰਡੀਆ, ਪਾਕਿਸਤਾਨ ਔਰ ਚਾਈਨਾ ਦੇ ਵਿਚਕਾਰ, ਔਰ ਇਸ ਦਾ ਲੈਜੀਟੀਮੇਟ ਕਲੇਮ ਹੈ ਸਾਡੇ ਕੋਲ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਰਕਾਰੇ ਖਾਲਸਾ ਜੀਓ ਦੇ ਵੇਲੇ ਜਿਹੜੀਆਂ ਸਿੱਖ ਫੋਰਸਿਸ ਨੇ ਉਹਨਾਂ ਨੇ ਲਦਾਖ ਲਿਆ, ਛੋਟਾ ਤਿੱਬਤ ਜਿਹਨੂੰ ਕਹਿੰਦੇ ਸੀ, ਔਰ ਫਿਰ ਲਹਾਸਾ ਤੱਕ ਜਿਹੜਾ ਜਨਰਲ ਜ਼ੋਰਾਵਰ ਸਿੰਘ ਜਿਹਨੂੰ ਡਿਸਕਵਰੀ ਆਫ ਵਰਲਡ ਹਿਸਟਰੀ ਜਾਂ ਕੀ ਹੈ ਨਹਿਰੂ ਨੇ ਕ੍ਰੈਡਿਟ, ਜ਼ੋਰਾਵਰ ਸਿੰਘ ਜੀ ਡੋਗਰਾ ਜਰਨੈਲ, ਉਹ ਸਿੱਖਾਂ ਦਾ ਰਾਜ ਸੀ। ਇਹ ਤਾਂ 1846 'ਚ ਸਿੱਖਾਂ ਨਾਲ ਗੱਦਾਰੀ ਦੇ ਇਵਜ਼ ਵਜੋਂ ਗੁਲਾਬ ਸਿੰਘ ਨੂੰ ਜਿਹੜਾ ਜੰਮੂ ਕਸ਼ਮੀਰ ਦੀ ਸਟੇਟ ਜਿਹਦੇ 'ਚ ਬਾਲਸਤਾਨ, ਗਿਲਗਿਤ, ਇਹ ਤਿੱਬਤ ਦਾ ਇਹ ਛੋਟਾ ਇਹ ਹਿੱਸਾ ਸੀ, ਇਹ ਉਹਨੂੰ ਗਿਫਟ ਕੀਤਾ ਅੰਗਰੇਜ਼ਾਂ ਨੇ ਕਿ ਵੀ ਤੂੰ ਗੱਦਾਰੀ ਕੀਤੀ ਹੈ ਸਿੱਖ ਰਾਜ ਨਾਲ। ਪਰ 1842 ਦੇ ਵਿੱਚ, ਔਰ ਇਹ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, 1842 'ਚ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਤਖਤ ਤੇ ਸੀ, ਇੱਕ ਟ੍ਰਾਈਪਾਰਟਾਈਟ ਸੰਧੀ ਟ੍ਰੀਟੀ ਸਾਈਨ ਹੋਈ ਸੀ ਕਿਉਂਕਿ ਇੱਕ ਐਕਸਪੀਡੀਸ਼ਨ ਜਨਰਲ ਜ਼ੋਰਾਵਰ ਸਿੰਘ ਦੀ ਕਾਮਯਾਬ ਹੋਈ ਲਹਾਸਾ ਅੱਗੇ ਤੱਕ, ਦੂਸਰੀ ਦੇ ਵਿੱਚ ਉਹ ਮਾਰਿਆ ਗਿਆ ਸੀ। ਔਰ ਸਿੱਖ ਸਕਾਲਰ ਸਰਦਾਰ ਕਪੂਰ ਸਿੰਘ ਦਾ ਕਹਿਣਾ ਹੈ, ਉਹਨਾਂ ਨੇ ਉਹ ਟ੍ਰੀਟੀ ਦਾ ਹਵਾਲਾ ਦਿੱਤਾ ਜਿਹੜੇ ਨੈਸ਼ਨਲ ਆਰਕਾਈਵਜ਼ ਦਿੱਲੀ ਦੇ ਵਿੱਚ ਸੀ, ਉਹਦੇ 'ਚ 3 ਪਾਰਟੀਆਂ ਸੀ, ਸਰਕਾਰੇ ਖਾਲਸਾ ਜੀਓ,
ਐਮਪਰਰ ਆਫ ਚਾਈਨਾ ਐਂਡ ਲਾਮਾ ਤਿੱਬਤ ਲਾਮਾ ਔਰ ਦਲਾਈ ਲਾਮਾ, ਉਹਦੇ ਤਿੰਨਾਂ ਦਾ। ਔਰ ਉਹਦੇ ਚ ਜਿਹੜਾ ਤਿੱਬਤ ਹੈ ਇਸ ਨੂੰ ਐਜ਼ ਏ ਬਫਰ ਬਿਟਵੀਨ ਸਰਕਾਰੇ ਖਾਲਸਾ ਜੀ ਉਹ ਸਿੱਖ ਰਾਜ ਦੀਆਂ ਸਰਹੱਦਾਂ ਔਰ ਚੀਨ ਦੇ ਵਿਚਕਾਰ ਮੰਨਿਆ ਗਿਆ ਸੀ। ਸੋ ਜ਼ਾਹਰ ਹੈ ਹੁਣ ਜੰਮੂ ਕਸ਼ਮੀਰ ਦਾ ਇਹ ਹਿੱਸਾ ਹੈ ਔਰ ਜਿਹੜਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਉਹਦੇ ਤੇ ਹੱਕ ਹੈ, ਪਰ ਕੱਲਾ ਇਸ ਪਾਸਿਓਂ ਹੀ ਸਾਡਾ ਬਾਰਡਰ ਉਸ ਪੀਰੀਅਡ ਚਾਈਨਾ ਨਾਲ ਨਹੀਂ ਸੀ ਲੱਗਦਾ। ਜੇ ਤੁਸੀਂ ਕਦੇ ਹਿਮਾਚਲ ਗਏ ਹੋਵੋ ਤੇ ਫਿਰ ਕੁੱਲੂ ਮਨਾਲੀ ਤੋਂ ਉੱਪਰ ਜਦੋਂ ਅਸੀਂ ਦੇਖਦੇ ਹਾਂ ਰੋਹਤਾਂਗ ਪਾਸ ਹੈ, ਔਰ ਰੋਹਤਾਂਗ ਪਾਸ ਦੇ ਬਿਲਕੁਲ ਫੁੱਟ ਦੇ ਉੱਤੇ ਇੱਕ ਥਾਂ ਹੈ ਜਿਹਨੂੰ ਲੋਕਲ ਲੋਕ ਜਾਣਦੇ ਨੇ, ਆਮ ਨੂੰ ਕਦੇ ਉਹਨੂੰ ਮੜੀ ਸਿੰਘਾਂ ਕਹਿੰਦੇ ਨੇ, ਕਿਉਂਕਿ ਇੱਕ ਐਕਸਪੀਡੀਸ਼ਨ ਜਿਹੜੀ ਹੈ ਇਧਰ ਤਿੱਬਤ ਦੇ ਲਈ ਜਾਂ ਚੀਨ ਵੱਲ ਜਾਣ ਲਈ ਸਿੱਖ ਰਾਜ ਦੇ ਵੇੜੇ ਇਧਰੋਂ ਦੀ ਹੋਈ ਸੀ ਔਰ ਸਡਨਲੀ ਬਰਫ਼ ਪੈ ਗਈ ਔਰ ਬਹੁਤ ਸਾਰੀ ਸਿੱਖ ਫੌਜ ਜਿਹੜੀ ਹੈ ਉਹਦੇ ਬਰਫ਼ ਥੱਲੇ ਦਬ ਗਈ ਸੀ। ਉਹਨਾਂ ਦਾ ਉੱਥੇ ਸੰਸਕਾਰ ਹੋਇਆ, ਉਹਨੂੰ ਮੜੀ ਸਿੰਘਾਂ ਕਹਿੰਦੇ ਨੇ। ਦੂਸਰੀ ਜਿਹੜੀ ਹੈ ਸੋ ਜ਼ਾਹਰ ਹੈ ਉਹ ਉਧਰੋਂ ਵੀ ਕਾਮਯਾਬ ਹੋਈ, ਇਧਰੋਂ ਜ਼ੋਰਾਵਰ ਸਿੰਘ ਦੇ ਥੱਲੇ ਹੋਈ। ਸੋ ਰੋਹਤਾਂਗ ਪਾਸ ਵਾਲੀ ਲਾਈਨ ਤੋਂ ਜਿਹੜਾ ਸਾਡਾ ਬਾਰਡਰ ਹੁਣ ਤਿੱਬਤ ਚੀਨ ਦਾ ਹਿੱਸਾ ਹੈ, ਅਸੀਂ ਉਸ ਨੂੰ ਇਵੇਂ ਮੰਨਦੇ। ਔਰ ਇਹ ਜਿਹੜਾ ਰੋਹਤਾਂਗ ਪਾਸ ਰਾਹੀਂ, ਕਿਉਂਕਿ ਸਿੱਖ ਰਾਜ ਦੇ ਵੇਲੇ ਵੀ ਇਹ ਸਾਰੀ ਵੈਲੀ ਕਾਂਗੜਾ ਕੁੱਲੂ ਸਿੱਖ ਰਾਜ ਦਾ ਹਿੱਸਾ ਸੀ, ਨੈਚੁਰਲ ਹਿਲਸ ਨੇ ਖਾਲਿਸਤਾਨ ਦੇ। ਸੋ ਇਹ ਬਾਰਡਰਿੰਗ ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਹਾਂ ਔਰ ਸਾਡਾ ਮੇਨ ਦਰਿਆ ਵੀ ਸਤਲੁਜ ਜਿਹੜਾ ਉਹ ਤਿੱਬਤ ਚੋਂ ਆਉਂਦਾ ਔਰ ਇਹ ਸਾਂਝ ਜਿਹੜੀ ਹੈ, ਔਰ ਹੁਣ ਤੱਕ ਕਿਉਂਕਿ ਸਿੱਖ ਲੀਡਰਸ਼ਿਪ ਇੰਨੀ ਕਿ ਡੰਮੀ ਹੈ, ਉਹਨਾਂ ਨੂੰ ਤਾਂ ਕਦੇ ਕਿਸੇ ਨੇ ਇਹ ਜਿਹੜਾ ਲਿੰਕ ਹੈ 1842 ਤੋਂ ਜਿਹੜਾ ਉਸ ਟ੍ਰਾਈਪਾਰਟਾਈਟ ਸੰਧੀ ਦੇ ਥੱਲੇ ਸਿੱਖ ਜਿਹੜੇ ਨੇ ਉਹ ਥਰਡ ਪਾਰਟੀ ਸੀ ਉਸ ਬਾਰਡਰ ਨੂੰ ਡਿਸਾਈਡ ਕਰਨ ਦੇ ਵਿੱਚ, ਅੱਜ ਵੀ ਅਸੀਂ ਖਾਲਿਸਤਾਨ ਦੀ ਬਫਰ ਸਟੇਟ ਦੇ ਨਾਲ ਜਿਹੜਾ ਉਸ ਰੋਹਤਾਂਗ ਪਾਸ ਰਾਹੀਂ ਚਾਈਨਾ ਦੇ ਨਾਲ ਵੀ ਸਾਡਾ ਬਾਰਡਰ ਹੋਏਗਾ ਔਰ ਇਧਰੋਂ ਹੁਸੈਨੀ ਵਾਲਾ ਵਾਘਾ ਤੋਂ ਲੈ ਕੇ ਜਿਹੜਾ ਲਖਪਤ ਤੱਕ ਸਾਰੇ ਡੈਜ਼ਰਟ 'ਚ ਇਹ ਹੋਏਗਾ। ਸੋ ਇਹ ਜ਼ਾਹਰ ਹੈ ਕਿ ਵੀ ਜਿੰਨਾ ਵੀ ਇਹ ਚੀਨ ਨੂੰ ਚਾਈਨੀਜ਼ ਡਰੈਗਨ ਨੂੰ ਪ੍ਰੋਵੋਕ ਕਰ ਰਹੇ ਨੇ, ਇਹ ਅਲਟੀਮੇਟਲੀ ਬੇਸ਼ੱਕ ਅਸੀਂ ਥੋੜਾ ਬਹੁਤ ਇਸ ਦਾ ਤੇ ਦੇਖਦੇ ਹਾਂ ਵੀ ਟਕਰਾਅ ਵੀ ਹੈ, ਪਰ ਮੈਨੂੰ ਲੱਗਦਾ ਹੈ ਵੀ ਇਸ ਟਕਰਾਅ ਚੋਂ ਅਲਟੀਮੇਟਲੀ ਚਾਈਨਾ ਨੂੰ ਵੀ ਸਿੱਖ ਫੈਕਟਰ ਨਜ਼ਰ ਆਏਗਾ। ਅਜੇ ਤੱਕ ਚਾਈਨਾ ਨੇ ਉਸ ਦੇ ਅੰਦਰੂਨੀ ਮਾਮਲਿਆਂ 'ਚ ਭਾਰਤ ਦੇ ਕਦੇ ਇੰਟਰਫੀਅਰ ਨਹੀਂ ਕੀਤਾ ਹੈ, ਲੇਕਿਨ ਹੁਣ ਉਹ ਸਮਾਂ ਆ ਰਿਹਾ ਹੈ ਜਿਸ ਅੰਦਾਜ਼ ਦੇ ਵਿੱਚ ਹਿੰਦੂਤਵੀ ਜਿਹੜੇ ਨੇ ਭੁੜਕ ਰਹੇ ਨੇ, ਚਾਈਨਾ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਿੱਖਾਂ ਦੀ ਹਮਾਇਤ ਦੇ ਉੱਤੇ ਆਏਗਾ। ਜੀ ਬਿਲਕੁਲ। ਔਰ ਸਭ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।